ਚੌਕੜੀਆਂ ਚੁਬਾਰੇ ਰਹਿ ਗਏ, ਚੌਕੜੀਆਂ ਚੁਬਾਰੇ ਰਹਿ ਗਏ, ਅੱਧੇ ਇੱਧਰ ਅੱਧੇ ਉੱਧਰ। ਸਾਡੇ ਚੰਨ ਤੇ ਤਾਰੇ ਰਹਿ ਗਏ, ਅੱਧੇ ਇੱਧਰ ਅੱਧੇ ਉੱਧਰ। ਕਿ ਵੰਡਾਂ ਪਾ ਕੇ ਹੱਸਣ ਵਾਲੇ, ਕਿ ਵੰਡਾਂ ਪਾ ਕੇ ਹੱਸਣ ਵਾਲੇ, ਅੱਜ ਉਸ ਮਾਂ ਦਾ ਜੁਰਮ ਤੇ ਦੱਸਣ, ਜਿਹਦੇ ਰਾਜ ਦੁਲਾਰੇ ਰਹਿ ਗਏ, ਅੱਧੇ ਇੱਧਰ ਅੱਧੇ ਉੱਧਰ। ਖੌਰੇ ਕਿਹੜੀ ਕਿਹੜੀ ਥਾਂ ਤੇ ਰੁਲੀਆਂ, ਲੇਖਾਂ ਸੜੀਆਂ ਪੈਣਾ, ਲੱਭਦੇ ਵੀਰ ਪਿਆਰੇ ਰਹਿ ਗਏ, ਅੱਧੇ ਇੱਧਰ ਅੱਧੇ ਉੱਧਰ। ਕਸਮੇ ਵੇਖੇ ਨੇ ਮੈਂ ਹਾਲੇ ਵੀ, ਕਸਮੇ ਵੇਖੇ ਨੇ ਮੈਂ ਹਾਲੇ ਵੀ, ਇੱਕ ਦੂਜੇ ਦਾ ਰਾਹ ਤੱਕਦੇ ਤੱਕਦੇ, ਜਿਹੜੇ ਲੇਖਾਂ ਹਾਰੇ ਰਹਿ ਗਏ, ਅੱਧੇ ਇੱਧਰ ਅੱਧੇ ਉੱਧਰ। ਰਹਿ ਗਏ ਕਈ ਕਰਤਾਰੇ ਤੇ ਕਈ ਕੌਰਾਂ, ਇੱਕ ਦੂਜੇ ਨੂੰ ਲੱਭਦੇ ਲੱਭਦੇ, ਕਿ ਕਿੰਨੇ ਦਾਰੇ ਦਾਰੀ ਰਹਿ ਗਏ, ਅੱਧੇ ਇੱਧਰ ਅੱਧੇ ਉੱਧਰ। ਕਿਸੇ ਨੂੰ ਕੀ ਦਸੀਏ, ਕਿਸੇ ਨੂੰ ਕੀ ਦਸੀਏ, ਕਿ ਸਾਡੀ ਕੋਈ ਗੱਲ ਨਾ ਪੂਰੀ ਹੋਈ, ਜਿਹੜੀ ਗੱਲ ਦੇ ਮਾਰੇ ਰਹਿ ਗਏ, ਅੱਧੇ ਇੱਧਰ ਅੱਧੇ ਉੱਧਰ। ਅਜ਼ਲਾਂ ਦੇ ਸਾਥੀ ਸਾਂ ਸੰਧੂ, ਅਜ਼ਲਾਂ ਦੇ ਸਾਥੀ ਸਾਂ ਸੰਧੂ, ਪਰ ਇਹ ਸਾਥ ਨਾ ਨਿਭਿਆ ਸਾਥੋਂ, ਵਾਅਦੇ ਬਣ ਕੇ ਲਾਰੇ ਰਹਿ ਗਏ, ਅੱਧੇ ਇੱਧਰ ਅੱਧੇ ਉੱਧਰ। ਚੌਕੜੀਆਂ ਚੁਬਾਰੇ ਰਹਿ ਗਏ, ਅੱਧੇ ਇੱਧਰ ਅੱਧੇ ਉੱਧਰ। 1947 ਦੀ ਵੰਡ ਵੇਲੇ ਹੱਸਦੇ ਵਸਦੇ ਘਰਾਂ 'ਚੋਂ ਉੱਠ ਕੇ ਆਪਣੇ ਭੈਣਾਂ ਭਰਾਵਾਂ ਨੂੰ ਛੱਡ ਕੇ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਤੇ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਜਾਣ ਵਾਲੇ ਪਰਿਵਾਰਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਅੱਜ ਪੰਜਾਬੀ ਲਹਿਰ ਦੀ ਟੀਮ ਪਹੁੰਚੀ ਹੈ ਪਿੰਡ ਰਾਜਾ ਜੰਗ, ਜ਼ਿਲ੍ਹਾ ਕਸੂਰ। ਅੱਜ ਇਸ ਪਿੰਡ ਦੇ ਪਿਛੋਕੜ 'ਤੇ ਅੱਜ ਝਾਤੀ ਮਾਰਾਂਗੇ। ਇਸ ਪਿੰਡ ਦੇ ਵਾਸੀ ਜਿਨ੍ਹਾਂ ਦੇ ਵੱਡ ਵਡੇਰੇ ਇਸ ਪਿੰਡ ਤੋਂ ਉੱਠ ਕੇ ਗਏ ਨੇ, ਮਿੰਟੂ ਗੁਰੂਸਰੀਆ ਪੱਤਰਕਾਰ, ਸਿਮਰਜੀਤ ਸਿੰਘ ਸੰਧੂ ਜਿਹੜੇ ਫਿਲਮ ਪ੍ਰੋਡਿਊਸਰ ਨੇ, ਅਤੇ ਗੁਰਿੰਦਰ ਸਿੰਘ ਸੰਧੂ ਜੋ ਇਸ ਵੇਲੇ ਕੈਨੇਡਾ ਜਾ ਵਸੇ ਨੇ। ਇਸ ਪਿੰਡ ਵਿੱਚ ਬਹੁਤ ਵੱਡੀ ਆਬਾਦੀ ਜੁੜੀ ਸੀ ਸੰਧੂ ਪਰਿਵਾਰ ਦੀ, ਜੋ ਕਿ ਵੰਡ ਤੋਂ ਪਹਿਲਾਂ ਇੱਥੇ ਦੇ ਵਾਸੀ ਸਨ। ਜੋ ਸਿੱਖ ਸਰਦਾਰ ਸਨ, ਉਹਨਾਂ ਦੇ ਨਾਲ ਨਾਲ ਮੁਸਲਮਾਨ ਆਬਾਦੀ ਵੀ ਕਾਫੀ ਵੱਡੀ ਗਿਣਤੀ ਵਿੱਚ ਸੀ। ਪਿੰਡ ਵਾਸੀਆਂ ਦੇ ਮੁਤਾਬਕ ਇਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਮੁਹੱਬਤ ਅਤੇ ਸਲੂਕ ਸੀ, ਅੱਛੇ ਤਰੀਕੇ ਨਾਲ ਪਿੰਡ ਵਿੱਚ ਵਸਦੇ ਸਨ। ਪਾਰਟੀਸ਼ਨ ਤੋਂ ਪਹਿਲੇ ਵੰਡ ਵੇਲੇ ਇੱਥੋਂ ਉੱਠ ਕੇ ਜਾਣ ਵਾਲੇ ਪਰਿਵਾਰ ਹੁਣ ਫਿਰੋਜ਼ਪੁਰ ਵਿੱਚ ਵੱਖ-ਵੱਖ ਥਾਵਾਂ 'ਤੇ ਜਾ ਵਸੇ ਨੇ। ਕੁਝ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ UK ਜਾ ਵਸੇ ਨੇ। 47 ਦੀ ਵੰਡ ਵੇਲੇ ਇਹ ਪਿੰਡ ਵਾਸੀ ਫਿਰੋਜ਼ਪੁਰ ਦੇ ਪਿੰਡਾਂ ਵਿੱਚ ਜਾ ਵਸੇ ਸਨ, ਜਿਨ੍ਹਾਂ ਵਿੱਚੋਂ ਪਿੰਡ ਜੰਗ, ਝੋਕ ਟਹਿਲ ਸਿੰਘ, ਝੋਕ ਸਰਕਾਰੀ, ਝੋਕ ਕੌਰ ਸਿੰਘ ਵਾਲੀ, ਚੌਕ ਸ਼ਾਮ ਸਿੰਘ ਵਾਲੀ, ਚੌਕ ਮੋੜੇ ਸਿੰਘ ਵਾਲੀ, ਚੌਕ ਮੋਹਨ ਸਿੰਘ ਵਾਲੀ, ਚੌਕ ਹਰੀਆ, ਚੌਕ ਨਾਨ ਸਿੰਘ, ਇਹ ਸਾਰੇ ਪਿੰਡ ਰਾਜਾ ਜੰਗੀਆਂ ਦੇ ਨੇ। ਅਤੇ ਇੱਥੇ ਸੰਧੂ ਪਰਿਵਾਰ ਜਿਹੜੇ ਉਹ ਵਸਦੇ ਨੇ। ਇਹਨਾਂ ਹੀ ਪਿੰਡਾਂ ਦੇ ਕੁਝ ਮਸ਼ਹੂਰ ਬੰਦੇ ਜਿਹੜੇ ਹੁਣ ਚੜ੍ਹਦੇ ਪੰਜਾਬ ਵਸਦੇ ਨੇ, ਉਹਨਾਂ ਦੇ ਨਾਂ 'ਤੇ ਝਾਤੀ ਮਾਰਾਂ। ਅਤੇ ਸਭ ਤੋਂ ਪਹਿਲਾਂ ਨਾਂ ਆਉਂਦਾ ਹੈ ਸਰਦਾਰ ਜਸਮਿੰਦਰ ਸਿੰਘ ਸੰਧੂ, ਜੋ ਕਿ ਦਸ਼ਮੇਸ਼ ਸਕੂਲ ਦੇ ਪ੍ਰੈਜ਼ੀਡੈਂਟ ਅਤੇ ਪ੍ਰਿੰਸੀਪਲ ਨੇ, ਅਤੇ ਸਰਦਾਰ ਬਲਰਾਜ ਸਿੰਘ ਸੰਧੂ ਜ਼ੈਲਦਾਰ, ਅਤੇ ਇੱਕ ਬੜੇ ਮਸ਼ਹੂਰ ਗੀਤਕਾਰ ਨੇ ਜੰਗ ਸੰਧੂ, ਦਵਿੰਦਰ ਸਿੰਘ ਜੰਗ ਜੋ ਪੋਲੀਟੀਸ਼ੀਅਨ ਨੇ। ਇਹ ਲੋਕ ਜਿਹੜੇ ਉਹਨਾਂ ਹੀ ਪਰਿਵਾਰਾਂ ਦੇ ਨਾਲ ਤਾਲੁਕ ਰੱਖਦੇ ਨੇ। ਇਹਨਾਂ ਦੇ ਵੱਡ ਵਡੇਰੇ ਰਾਜਾ ਜੰਗ ਤੋਂ ਹੀ ਉੱਠ ਕੇ ਚੜ੍ਹਦੇ ਪੰਜਾਬ ਜਾ ਵਸੇ ਸਨ। ਅਤੇ ਆਓ ਚੱਲਦੇ ਹਾਂ ਪਿੰਡ ਰਾਜਾ ਜੰਗ ਅਤੇ ਗੱਲਬਾਤ ਸਾਂਝੀ ਕਰਾਂਗੇ ਪਿੰਡ ਵਾਸੀਆਂ ਦੇ ਨਾਲ। ਹਾਂ 1947 ਜਦੋਂ ਅਜਾੜੇ ਵੀ ਆਉਂਦੇ ਹਾਂ, ਅਸੀਂ ਵੰਡ ਵੀ ਆਉਂਦੇ ਹਾਂ, ਉਹਦੇ ਤੋਂ ਪਹਿਲਾਂ ਜਿਹੜੇ ਲੋਕਾਂ ਦਾ ਮੂੰਹ ਪਿਆਰ ਸੀ, ਮੋਹ ਸੀ, ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ, ਉਹ ਤੁਸੀਂ ਵੇਖਿਆ ਸਾਰਾ। ਉਹ ਤੁਹਾਨੂੰ ਉਹ ਚੰਗਾ ਲੱਗਦਾ ਕਿ ਹੁਣ ਵਾਲੇ ਦੌਰ ਦਾ ਚੰਗਾ? ਮੇਲ ਵਰਤਨ ਤਾਂ ਖੈਰ ਉਹਨਾਂ ਨਾਲ ਸਾਨੂੰ ਚੰਗਾ ਲੱਗਦਾ ਸੀ ਕਿ ਜਦੋਂ ਜਾਂਦੇ ਸਾਂ ਮਿਲਦਾ ਸੀ, ਹਰ ਮਤਲਬ ਹਰ ਸ਼ੈ ਮਿਲਦੀ ਸੀ ਸਾਨੂੰ। ਸਿੱਖਾਂ ਦੀਆਂ ਜਨਾਨੀਆਂ ਉੱਠ ਕੇ ਥਰਗੀ ਵਾਲੇ ਸਾਨੂੰ ਠਾਂ ਦੀਆਂ ਆਉਂਦੇ ਸੀ, ਰੋਜ਼ੇ ਰੱਖੋ।
ਦਾਣੇ ਨਹੀਂ ਹੈਗੇ ਦਾਣੇ ਲੈ ਜਾਓ, ਦਹੀਂ ਨਹੀਂ ਹੈਗੀ ਦਹੀਂ ਲਵੋ, ਲੱਸੀ ਨਹੀਂ ਹੈਗੀ ਲੱਸੀ ਲਵੋ। ਇਹ ਸਾਨੂੰ ਠਾ ਕੇ ਮਾਈ ਮੰਗਲੀ ਤੇ ਰੋਜ਼ੇ ਰਖਾਉਂਦੀ ਰਹੀ। ਵੇਲਾ ਯਾਦ ਆਉਂਦਾ ਉਹ ਟਾਈਮ ਜਿਹੜਾ ਵਾ 47 ਤੋਂ ਪਹਿਲਾਂ ਦਾ, ਵੀ ਸਾਂਝ ਸਾਰੀ ਇਕੱਠੀ, ਉਹ ਅੱਖਾਂ ਕੇ ਘੁੰਮਦਾ ਮੰਜ਼ਰ। ਜਦੋਂ ਕੋਈ ਕੰਮ ਪੈਂਦਾ ਨਾ ਫਿਰ ਦੁੱਖ ਆਉਂਦੇ ਨੇ, ਅੱਜ ਉਹ ਹੁੰਦੇ ਤਾਂ ਫਿਰ ਸਾਨੂੰ ਤਕਲੀਫ ਨਾ ਆਉਂਦੀ। ਸਾਡੀ ਇੱਜ਼ਤ ਦੇ ਸਾਂਝੇ ਸਾਨੂੰ, ਗੰਦੇ ਲੋਕ ਨਹੀਂ ਸਨ ਸਾਡੇ ਕੋਲ, ਧੀਆਂ ਭੈਣਾਂ ਦਾ ਹਿਆ ਕਰਦੇ ਸੀ ਲੋਕ, ਬਹੁਤ ਚੰਗੇ ਲੋਕ ਸਨ, ਮਾੜੇ ਤੇ ਨਹੀਂ ਸਨ। अस्सलाम वालेकुम, सत श्री अकाल। मैं नासिर ढिल्लों लाइलपुर पाकिस्तान तो पंजाबी लहर की टीम तो पंजाब टीवी का मुशतरका प्रोग्राम लकीरां जो पार्टीशन बेस तो आप करीदा तुहाडे रूबरू लैके हाज़र होईदा। 1947 ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਹੋਇਆ 1947 ਦੇ ਸਮੇਂ ਦੀਆਂ ਯਾਦਾਂ, ਉਹ ਕਿਸੇ ਸ਼ਾਇਰ ਨੇ ਕਿਹਾ ਉਹਦੇ ਵੀ ਸਰਹੱਦੋਂ ਪਰਲੇ ਬੰਨੇ ਰਹਿ ਗਿਆ, ਸਰਹੱਦੋਂ ਪਰਲੇ ਬੰਨੇ ਰਹਿ ਗਿਆ, ਆਪਣਾ ਪਿੰਡ ਪੁਰਾਣਾ ਵੇਖਾਂ, ਮੇਰੇ ਬਾਬੇ ਜਿੱਥੇ ਜਨਮ ਲਿਆ, ਮੇਰੇ ਵੱਡਿਆਂ ਜਿੱਥੇ ਜਨਮ ਲਿਆ, ਮੇਰਾ ਜੀ ਕਰਦਾ ਉਹ ਥਾਂ ਟਿਕਾਣਾ ਵੇਖਾਂ। ਇਸੇ ਮੌਜੂ ਨੂੰ, ਇਸੇ ਕੜੀ ਨੂੰ ਅੱਗੇ ਲੈ ਕੇ ਅਸੀਂ ਅੱਜ ਪਹੁੰਚੇ ਹਾਂ ਰਾਜਾ ਜੰਗ। ਤੇ ਰਾਜਾ ਜੰਗ ਦੇ ਵਾਸੀ ਸੰਧੂ ਪਰਿਵਾਰ ਜਿਹੜੇ ਗੁਰਿੰਦਰ ਸਿੰਘ ਸੰਧੂ ਤੇ ਸਾਡੇ ਹੋਰ ਬੜੇ ਅੱਛੇ ਦੋਸਤ ਨੇ, ਉਹ ਜਿਹੜੇ ਆਲ ਓਵਰ ਦਾ ਵਰਲਡ, ਦੁਨੀਆ ਦੇ ਚੜ੍ਹਦੇ ਪੰਜਾਬ ਜਾਂ ਕਹਿ ਲਓ ਕੈਨੇਡਾ, ਆਸਟ੍ਰੇਲੀਆ, ਸਾਰੇ ਮੁਲਕਾਂ 'ਚ ਇਸ ਪਿੰਡ ਦੇ ਵਾਸੀ ਬੈਠੇ ਨੇ। ਤੇ ਉਹ ਅੱਜ ਵੀ ਖਾਹਿਸ਼ ਜ਼ਾਹਰ ਕਰਦੇ ਨੇ, ਭਾਵੇਂ ਦੂਸਰੀ ਤੀਸਰੀ ਪੀੜ੍ਹੀ ਹੋ ਗਈ, ਕਿ ਅਸੀਂ ਆਪਣਾ ਜਿਹੜਾ ਜੱਦੀ ਪਿੰਡ ਹੈ, ਸਾਡੇ ਵੜਕਿਆਂ ਦਾ ਪਿੰਡ ਆ, ਉਹ ਪਿੰਡ ਵੇਖੀਏ ਕਿਸ ਤਰ੍ਹਾਂ ਦਾ ਰਾਜਾ ਜੰਗ ਪਿੰਡ ਆ। ਤੇ ਆਪਣੇ ਜਿਹੜਾ ਪਿਛੋਕੜ ਆ ਇਹਨਾਂ ਲੋਕਾਂ ਨੂੰ, ਉਹ ਲੋਕ ਅੱਜ ਵੀ ਆਪਣੇ ਜਿਹੜਾ ਪਿਛੋਕੜ ਆ, ਪਿਛਲੇ ਪਿੰਡ ਨੇ, ਉਹਨਾਂ ਨੂੰ ਯਾਦ ਕਰਦੇ ਨੇ। ਭਾਵੇਂ ਅਗਲੀ ਪੀੜ੍ਹੀਆਂ ਆ ਗਈਆਂ, ਲੇਕਿਨ ਅਗਲੀਆਂ ਪੀੜ੍ਹੀਆਂ ਦੇ ਦਿਲ ਦੇ ਵਿੱਚ ਵੀ ਇਹ ਤਾਂ ਗਾ ਕਿ ਸਾਡਾ ਪਿਛੋਕੜ, ਸਾਡੇ ਵੜਕੇ ਕਿੱਥੇ, ਸਾਡੇ ਜੱਡਿਆਂ ਦੀ ਜਨਮ ਭੂਮੀ ਕਿੱਥੇ, ਉਹ ਵੇਖਣਾ ਚਾਹੁੰਦੇ ਨੇ। ਤੇ ਅਸੀਂ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹੋਈਦਾ। ਅੱਜ ਵਿਖਾਵਾਂਗੇ ਤੁਹਾਨੂੰ ਰਾਜਾ ਰੰਗ। ਤੋਂ ਪਹਿਲੇ ਗੱਲ ਕਰਾਂਗੇ ਇਸ ਪਿੰਡ ਦੇ ਇੱਕ ਵਾਸੀ ਦੇ ਨਾਲ, ਜਿਹੜੇ 47 ਦੀ ਵੰਡ ਵੇਲੇ ਇਸੇ ਹੀ ਪਿੰਡ ਦੇ ਵਿੱਚ ਰਹਿ ਗਏ ਸਨ, ਮੁਸਲਮਾਨ ਨੇ, ਮਾਈਗ੍ਰੇਟ ਕਰਕੇ ਨਹੀਂ ਗਏ। ਤੇ ਇਹਨਾਂ ਕੋਲੋਂ ਪੁੱਛਾਂਗੇ ਇਸ ਪਿੰਡ ਦੇ ਬਾਰੇ 'ਚ, ਇਸ ਪਿੰਡ ਦੇ ਲੋਕ ਕਿਸ ਤਰ੍ਹਾਂ ਦੇ ਹਨ, ਕਿਸ ਤਰ੍ਹਾਂ ਦਾ ਰਹਿਣ ਸਹਿਣ ਸੀ, ਸਾਰੀ ਗੱਲਬਾਤ ਸਾਂਝੀ ਕਰਾਂਗੇ। अस्सलाम वालेकुम। ਵਾਲੇਕੁਮ ਸਲਾਮ। ਬਾਬਾ ਜੀ ਕੀ ਨਾਂ ਤੁਹਾਡਾ, ਪਹਿਲੇ ਨਾਂ ਦੱਸ ਦਿਓ। ਮੁਹੰਮਦ ਬਸ਼ੀਰ। ਤੇ ਬਜ਼ੁਰਗਾਂ ਨੂੰ ਸੁਣਦਾ ਥੋੜ੍ਹਾ ਉੱਚੀ, ਇਸ ਤੋਂ ਸਹੀ ਜ਼ਰਾ ਲਾਊਡ ਬੋਲਾਂਗੇ। ਤੇ ਤੁਹਾਡੇ ਅੱਬਾ ਜੀ ਦਾ ਕੀ ਨਾਂ? ਮੇਹਰਦੀਨ। ਮੇਹਰਦੀਨ। ਤੇ ਬਰਾਦਰੀ ਹੈ ਤੁਹਾਡੀ ਕਿਹੜੀ ਆ? ਲੋਹਾਰ ਤਰਖਾਣਾ। ਅਸੀਂ ਇਹ ਤਰਖਾਣਾ ਦਾ ਕੰਮ ਕਰਦੇ ਜੀ, ਲੋਹਾਰ। ਤੇ ਇਹ ਦੱਸੋ ਵੀ ਆਪਾਂ ਹੁਣ ਜਿੱਥੇ ਬੈਠੇ ਆ, ਪਿੰਡ ਦਾ ਨਾਂ ਕੀ ਆ? ਇਸ ਪਿੰਡ ਦਾ ਨਾਂ ਰਾਜਾ ਜੰਗ। ਰਾਜਾ ਜੰਗ। ਪੱਤੀ ਢੋਲੇ ਕੀ। ਪੱਤੀ ਢੋਲੇ ਕੀ। ਹੁਣ ਜਿੱਥੇ ਅਸੀਂ ਬੈਠੇ ਹਾਂ ਢੋਲੇ ਕੀ ਪੱਤੀ? ਪੱਤੀ 'ਚ ਬੈਠੇ ਆ। ਠੀਕ ਹੈ। ਤੁਹਾਡੇ ਦਾਦਾ ਜੀ ਦਾ ਕੀ ਨਾਂ ਹੈ? ਉਹਦਾ ਨਾਂ ਅਲਾਦੀਨ। ਅਲਾਦੀਨ। ਅੱਛਾ, ਮੈਨੂੰ ਇਹ ਦੱਸ ਦਿਓ ਵੀ 47 ਦੀ ਉਜਾੜਿਆਂ ਤੋਂ ਪਹਿਲਾਂ, 47 ਦੇ ਇੱਥੇ ਕਿੰਨੇ ਕੁ ਘਰ ਸਨ? ਰਾਜਾ ਜੰਗ ਦੀ ਆਬਾਦੀ ਕਿੰਨੀ ਸੀ, ਉਹ ਦੱਸ ਦਿਓ। ਜਿਹਨੇ ਕੁਰਬਾਨੀ ਦਿੱਤੀ ਸੀ। ਨਹੀਂ, ਰਾਜਾ ਜੰਗ ਦੀ ਆਬਾਦੀ ਕਿੰਨੀ ਆਬਾਦੀ ਸੀ? ਇਹਦੀ 18,000 ਕਮਾਂ ਦੀ ਆਬਾਦੀ ਜੀ। 18,000 ਕਮਾ ਜ਼ਮੀਨ ਵਿੱਚ, ਬਹੁਤ ਵੱਡਾ ਪਿੰਡ ਆ। ਬੜਾ ਵੱਡਾ ਪਿੰਡ ਹੈ। ਠੀਕ ਹੈ। ਤੇ ਇਹਦੀਆਂ ਪੱਤੀਆਂ ਕਿੰਨੀਆਂ ਸਨ ਪਿੰਡ ਦੀਆਂ? 47 ਦੀ ਵੰਡ ਤੋਂ ਪਹਿਲਾਂ ਪੁੱਛਦਾ ਮੈਂ। ਉਹ ਹੁਣ 12 ਪੱਤੀਆਂ। ਤੇ ਉਹਨਾਂ ਦੇ ਨੰਬਰਦਾਰ ਜਾਂ ਵੱਡੇ ਕੋ ਸਰਪੰਚਾਂ ਦੇ ਨਾਂ ਬਣੇ ਵੱਧ ਗਈਆਂ। ਨਹੀਂ, ਜਿਹੜੇ ਪੱਤੀ ਜਦੋਂ 12 ਪੱਤੀਆਂ ਸੀ ਵੰਡ ਤੋਂ ਪਹਿਲਾਂ ਦਾ ਮੈਂ ਪੁੱਛਦਾ, ਜਦੋਂ ਪਾਰਟੀਸ਼ਨ ਨਹੀਂ ਸੀ ਹੋਈ, ਬਟਵਾਰਾ ਨਹੀਂ ਸੀ ਹੋਇਆ। ਹਾਂਜੀ। 12 ਪੱਤੀਆਂ ਤੁਸੀਂ ਦਸੀਆਂ, ਉਹ 12 ਪੱਤੀਆਂ ਦੇ ਕੋਈ ਨੰਬਰਦਾਰ ਜਾਂ ਸਰਪੰਚਾਂ ਦਾ ਦੂੰ ਚੋਂ ਦੇ ਨਾਂ ਯਾਦ ਹੈ ਤੁਹਾਨੂੰ, ਕਿਹੜਾ ਕਿਹੜਾ ਸੀ? ਨਹੀਂ ਯਾਦ। ਮੰਗਲ ਸਿਰਫ ਇੱਕ ਦਾ ਯਾਦ ਹੈ, ਉਹ ਸਾਡੇ ਨਾਲ ਲੱਗਦਾ ਸੀ। ਮੰਗਲ ਪੈਂਚ। ਪੱਤੀ ਢੋਲੇ ਕੇ ਕੋਣੇ ਦੇ ਉੱਤੇ ਆ। ਮੰਗਲ ਸਿੰਘ ਪੈਂਚ। ਹਾਂ। ਠੀਕ ਹੈ। ਤੇ ਇਹ ਦੱਸੋ ਵੀ ਇੱਥੇ ਪਿੰਡ ਦੇ ਵਿੱਚ ਤੁਹਾਡੇ ਘਰ ਜਿਹੜੇ ਆ, ਟੋਟਲ ਕੁੱਲ ਮਿਲਾ ਕੇ ਮੁਸਲਮਾਨਾਂ ਦੇ ਘਰ ਕਿੰਨੇ ਸੀ ਤੇ ਸਿੱਖਾਂ ਦੇ ਕਿੰਨੇ ਸੀ? ਮੁਸਲਮਾਨਾਂ ਦੇ ਘਰ ਤਾਂ ਬਤੇਰੇ ਸੀ। ਅਸੀਂ ਮੁਸਲਮਾਨ ਸਾਰੇ ਮਾੜੇ ਹੀ ਸਨ, ਜ਼ਮੀਨ ਭਾਂਡੇ ਵਾਲੇ ਨਹੀਂ ਸਨ ਹੈਗੇ। ਉਹ ਘਰ ਇੱਕ ਹੈਗਾ ਸੀ ਜ਼ਮੀਨ ਭਾਂਡੇ ਵਾਲਾ ਬੈਠ। ਅੱਛਾ, ਇਹਨਾਂ ਜਿਹੜਾ ਇੱਥੇ ਮੁਸਲਮਾਨਾਂ ਦੇ ਘਰ ਸਨ, ਉਹ ਮੈਂ ਤੁਹਾਨੂੰ ਪੁੱਛਣ ਡਿਆ ਵੀ ਕਿੰਨੇ ਘਰ ਸੀ ਮੁਸਲਮਾਨਾਂ ਦੇ? ਉਸ ਨੂੰ ਤਾਂ 200-250 ਘਰ ਹੋਵੇਗਾ। ਵੀ ਵਾਹਵਾ ਸੀ ਕੁਝ। ਬੜੀ ਵੱਡੀ ਬਾਬੀ ਹੈ। ਜ਼ਿਮੀਦਾਰ ਵੀ ਹੈਗੇ ਸੀ ਮੁਸਲਮਾਨਾਂ 'ਚ? ਹਾਂਜੀ ਹਾਂਜੀ। ਉਹ ਕਿਹੜਾ ਘਰ ਸੀ? ਉਹ ਬਾਬਿਆਂ ਦੇ ਨਾਂ ਦੱਸੋ। ਕਿੰਨਾ ਚੋਂ? ਜਿਹੜੇ ਉਹ ਬਾਬੇ ਮੁਸਲਮਾਨਾਂ ਦੀ ਆਬਾਦੀ ਸੀ ਇੱਥੇ, ਜਿਹੜੀ 47 ਤੋਂ ਪਹਿਲਾਂ ਪੁੱਛਦਾ ਮੈਂ। ਹਾਂਜੀ। ਉਹ ਤਾਂ ਬੜੇ ਢੇਰ ਸਨ। ਦੱਸੋ ਦੂੰ ਚਾਹੁੰਦੇ ਨਾ। ਮੇਰਾ ਤਾਂ ਖਿਆਲ ਹੈ ਕਮ ਸੇ ਕਮ ਤਾਂ ਅੱਧਾ ਪਿੰਡ ਨਾਲੋਂ ਜ਼ਿਆਦਾ ਪਿੰਡ ਸਿੱਖਾਂ ਦਾ ਹੀ ਆਹੀ, ਮੁਸਲਮਾਨ ਥੋੜ੍ਹੇ ਜਿਹੇ। ਠੀਕ। ਨਹੀਂ, ਮੈਂ ਪੁੱਛਦਾ ਵਾਂ ਜਿਹੜੇ ਮੁਸਲਮਾਨ ਘਰ ਸੀ ਜ਼ਿਮੀਦਾਰ, ਉਹਨਾਂ ਦਾ ਕੋਈ ਪਤਾ ਕਿਹੜੇ ਸੀ 47 ਤੋਂ ਪਹਿਲਾਂ ਇੱਥੇ ਰਹਿੰਦੇ? ਉਹਨਾਂ ਦਾ ਪਤਾ ਹੈ।
ਇੱਕ ਬੂਟੀ ਸੱਕਾ ਹੁੰਦਾ ਸੀ, ਬੂਟੀ ਜ਼ਮੀਨ ਭਾਂਡੇ ਵਾਲਾ ਉਹ ਹੈਗਾ ਸੀ। ਠੀਕ ਹੈ। ਇੱਕ ਰਾਈ ਹੈਗੇ ਸਨ ਇੱਧਰ, ਹੋਰ ਉਹਨਾਂ ਦਾ ਨਾਂ ਦੇਖੋ। ਸਾਡੇ ਮਿਸਤਰੀ ਹੈਗੇ ਸੀ ਵੱਡੀ ਚੱਕੀ ਵਾਲੇ, ਉਹ 3 ਮਰਬੇ ਜ਼ਮੀਨ ਦੇ ਮਾਲਕ ਸਨ। ਠੀਕ ਹੈ। ਜ਼ਮੀਨਾਂ ਤਾਂ ਖੈਰ ਮੈਂ ਤੁਹਾਨੂੰ ਦੱਸਿਆ 18,000 ਕਮਾਂ ਦਾ ਰਕਬਾ ਥੋੜ੍ਹਾ ਜਿਹਾ ਨਹੀਂ ਸਾਡੇ ਪਿੰਡ ਦਾ। ਅੱਛਾ, ਇਹ ਦੱਸੋ ਵੀ ਆਪਣੇ ਪਿੰਡ ਨੂੰ ਉਸ ਟਾਈਮ ਦੇ ਵਿੱਚ ਇਹ ਸਟੇਸ਼ਨ ਵੀ ਲੱਗਦਾ ਸੀ, ਰੇਲਵੇ ਸਟੇਸ਼ਨ ਜਿਹੜਾ ਵਾ, ਤੇ ਕਿਉਂਕਿ ਉਸ ਦੌਰ ਦੇ ਵਿੱਚ ਜਿਹੜਾ ਸਟੇਸ਼ਨ ਵਾਲੇ ਪਿੰਡ ਸਨ ਜਿਹੜੇ ਉਹ ਬੜੇ ਵੱਡੇ ਤਗੜੇ ਪਿੰਡ ਗਿਣੇ ਜਾਂਦੇ ਸੀ, ਜਿਹੜੇ ਤਗੜੇ ਸਨ। ਹਾਂ, ਤੇ ਇਹ ਪਿੰਡ ਸਟੇਸ਼ਨ ਕਿਹਨੇ ਮਨਜ਼ੂਰ ਕਰਵਾਇਆ ਸੀ ਉਦੋਂ, ਕੋਈ ਪਤਾ ਸਟੇਸ਼ਨ ਕਿਹਨੇ ਬਣਵਾਇਆ ਸੀ? ਨਹੀਂ, ਇਹ ਨਹੀਂ ਪਤਾ। ਅੱਛਾ, ਇੱਥੇ ਪਿੰਡ ਦਾ ਤੁਸੀਂ ਦੱਸਣ ਦੇ ਵੀ ਕੁਰਬਾਨੀ ਕਿਸੇ ਨੇ ਦਿੱਤੀ, ਕੀ ਕੁਰਬਾਨੀ ਦਿੱਤੀ ਸੀ? ਉਹ ਕੁਰਬਾਨੀ ਹੈਗਾ ਸੀ ਆਮਦੀਨ ਜਲਾਇਆ, ਬੇਦਾਸ ਨੂੰ ਮਾਰਨ ਵਾਲਾ। ਉਹ ਮੇਰਾ ਵਦਾਨੀ ਰਿਹਾ, ਮੈਂ ਰੇਲਵੇ ਦਾ ਮੁਲਾਜ਼ਮ ਵੀ ਹਾਂ। ਠੀਕ ਹੈ। ਮੇਰੇ ਨਾਲ ਸੀ ਉਹ ਜਿਹਨੇ ਬੇਦਾਸ ਨੂੰ ਮਾਰਿਆ ਸੀ ਅਜ਼ਾਨ ਤੋਂ। ਅਜ਼ਾਨ ਨਹੀਂ ਦੇਣ ਦਿੰਦਾ ਤੇ ਉਹਨੇ ਛੁਰੀ ਮਾਰ ਕੇ ਪਾੜ ਦਿੱਤਾ ਸੀ। ਫਿਰ ਉਹਨੂੰ ਸਜ਼ਾ ਹੋ ਗਈ ਕਾਲੇ ਪਾਣੀ ਦੀ। ਕਾਲੇ ਪਾਣੀ ਤੋਂ ਉਹਨੇ ਅਪੀਲ ਕਰ ਦਿੱਤੀ ਵੀ ਸਾਨੂੰ 2 ਜੀਆਂ ਨੂੰ ਕਰ ਦਿਓ। ਉਹਨਾਂ ਦੋਵੇਂ ਜੀ ਕਰ ਦਿੱਤੇ। ਉਹ ਕੱਟ ਕੇ ਆਣ ਕੇ ਫਿਰ ਉਹਨੇ ਨੌਕਰੀ ਕੀਤੀ, ਮੇਰੇ ਨਾਲ ਆਣ ਕੇ ਲੱਗਾ। ਮੈਂ 9/8/51 ਚ ਮੁਲਾਜ਼ਮ ਆਇਆ। ਅੱਛਾ, ਇਹ ਦੱਸੋ ਵੀ ਅਜ਼ਾਨ ਵਾਲਾ ਜਿਹੜਾ ਮਸਲਾ ਇਹ ਪਿੰਡ ਦੇ ਵਿੱਚ ਹੀ ਬਣਿਆ ਸੀ? ਹਾਂਜੀ ਹਾਂਜੀ। ਕੌਣ ਨਹੀਂ ਸੀ ਅਜ਼ਾਨ ਦੇਣ ਦਿੰਦਾ? ਵੇਦਾਸ। ਵੇਦਾ ਸਿੰਘ? ਹਾਂ। ਠੀਕ। ਉਹ ਕਿਹੜੀ ਪੱਤੀ 'ਚ ਰਹਿੰਦਾ ਸੀ? ਉਹ ਪੱਤੀ ਬੰਦੇ ਕੀ? ਬੰਦੇ ਕੀ ਪੱਤੀ 'ਚ? ਹਾਂ। ਅੱਛਾ, ਉਹਨੂੰ ਫਿਰ ਉਹਨੇ ਮਾਰ ਦਿੱਤਾ? ਉਹਨੂੰ ਮਾਰਿਆ ਉਹਨੇ ਰੈਵਿੰਡ। ਆਤਾ ਹੈਗਾ ਇੱਕ ਕਪਾਲ ਆ, ਉੱਥੇ ਕੋਈ ਕਪਾਲ ਲੈ ਕੇ ਗਿਆ ਤੇ ਉਹਨੇ ਪੁੱਛਿਆ, ਉਹਨੇ ਆ ਕਿਹੜਾ ਹੈ? ਉਹਨੇ ਤੇ ਮੈਨੂੰ ਤਾਂ ਜਾਣਦਾ ਤੇ ਤੂੰ ਨਹੀਂ ਜਾਣਦਾ? ਉਹਨੇ ਮੈਨੂੰ ਨਹੀਂ ਪਤਾ, ਮੈਂ ਵੇਦਾ ਸਿੰਘ। ਉਹਨੇ ਮਾਰੀ ਛੁਰੀ ਗਲ 'ਚ ਇੱਥੇ ਪਾੜ ਹੀ ਕੱਤਿਆ ਸੀ। ਅੱਛਾ ਅੱਛਾ। ਉਹਨੇ ਆਪ ਜਾ ਕੇ ਆਖਿਆ, ਥਾਣੇ ਪੇਸ਼ ਹੋ ਗਿਆ। ਉਹਨੇ ਆਖਿਆ ਤੂੰ ਵੇਦਾ ਸਿੰਘ ਮਾਰੋ? ਉਹਨੇ ਮੈਂ ਮਾਰ ਕੱਤਿਆ। ਮੈਂ ਭੌਂਕਿਆ, ਕਹਾਂ ਪਿਛਾ ਜਾ, ਮੇਰੇ ਮਗਰੋਂ ਵਾਰਸਾਂ ਨੂੰ ਫੜੀ ਫਿਰੋਗੇ। ਉਹਨੇ ਮੈਨੂੰ ਹੱਥਕੜੀ ਲਾ ਲਓ ਤੇ ਉਹਨੂੰ ਜਾ ਕੇ ਵੇਖ ਲਓ। ਅੱਛਾ, ਆਪ ਪੇਸ਼ ਹੋ ਗਿਆ। ਅੱਛਾ, ਇਹ ਦੱਸੋ ਤੁਸੀਂ ਮੈਨੂੰ ਵੀ ਇਹ ਜਿਹੜੇ ਸਨ ਇੱਥੋਂ ਦੇ ਰਹਿਣ ਵਾਲੇ ਸਰਦਾਰ ਸਨ, ਸਿੱਖ ਸਨ, ਉਹਨਾਂ ਦਾ ਮੁਸਲਮਾਨਾਂ ਦੇ ਨਾਲ ਮੇਲ ਵਰਤਨ ਕਿੱਦਾਂ ਦਾ ਸੀ? ਮੇਲ ਵਰਤਨ ਉਹਨਾਂ ਦਾ ਡਾਢਾ ਚੰਗਾ ਰਿਹਾ ਸਿੱਖਾਂ ਦਾ ਸਾਡੇ ਨਾਲ। ਉਹ ਇੱਕ ਹੀ ਬੰਦਾ ਸੀ ਭੈੜਾ ਜਿਹਨੇ ਅਜ਼ਾਨ ਦਾ ਰੌਲਾ ਪਾਇਆ, ਉਹਦੇ 'ਚ ਉਹਨਾਂ ਪਾੜ ਕੱਤਿਆ। ਤੇ ਉਹ ਆਂਦੇ ਨੇ ਅਜ਼ਾਨ ਦਿੰਦੇ, ਤੁਹਾਨੂੰ ਆਂਦੇ ਕੀ ਨੇ? ਅੱਛਾ, ਵੀ ਇੱਕ ਬੰਦਾ ਸੀ, ਬਾਕੀ ਸਾਰੇ ਜਿਹੜੇ ਉਹ ਬੜੇ ਅੱਛੇ ਸਾਡੇ ਨਾਲ ਚੰਗੇ ਰਹੇ ਨੇ। ਠੀਕ ਹੈ। ਹਾਂ ਹਾਂ, ਸਾਡੇ ਨਾਲ ਉਹ ਮਾਰੇ ਨਹੀਂ, ਤੇ ਬੜੇ ਚੰਗੇ ਰਹੇ ਨੇ ਸਾਡੇ ਨਾਲ, ਲੈਣ ਦੇਣ ਵਰਤਦੇ ਰਹੇ ਨੇ, ਉਸੇ ਤੇ ਰਹੇ। ਇੱਕ ਉਹ ਹੀ ਬੰਦਾ ਸੀ ਜਿਹਨੇ ਇਤਸ਼ਾਰ ਫੜ ਲਿਆ ਸੀ। ਠੀਕ। ਅੱਛਾ, ਇਹ ਦੱਸੋ ਵੀ ਉਹ ਜਿਹੜੇ ਆਪਣੇ ਪਿੰਡ ਦੇ ਇੱਥੇ ਰਹਿਣ ਵਾਲੇ ਸਨ, ਜਿਹੜੇ ਸਰਦਾਰ ਜਿਹੜੇ ਚਲੇ ਗਏ ਇੱਥੋਂ, ਉਹਨਾਂ ਦੇ ਕੋਈ 2-4-5-10 ਦੇ ਨਾਂ ਤੁਹਾਨੂੰ ਯਾਦ ਆ? ਕਿਹੜਾ ਕਿਹੜਾ ਸੀ? ਉਹ ਸਾਰੇ ਯਾਦ ਨਹੀਂ ਰਹਿ ਗਏ। ਚਲੋ ਜਿੰਨੇ ਕੁ ਯਾਦ ਉਹ ਦੱਸ ਦਿਓ। ਉਹ ਥੋੜ੍ਹੇ ਜਿਹੇ ਬੰਦੇ ਯਾਦ ਨੇ, ਵੱਡੇ ਵੱਡੇ। ਮੰਗਲ ਸਰਪੰਚ ਹੋਇਆ, ਧਾਰੂ ਹੋਇਆ, ਅਰਜੂ ਹੋਇਆ, ਤੇ ਠਾਕਰ ਸਿੰਘ ਹੋਇਆ, ਵਜ਼ੀਰੂ ਹੋਇਆ। ਉਹ ਪਿਛਲੇ ਪਾਸੇ ਰਹਿੰਦੇ ਥੋੜ੍ਹੇ ਥੋੜ੍ਹੇ ਬੰਦੇ ਉੱਥੇ। ਐਡਾ ਮੈਂ ਨਿਆਣਾ ਤਾਂ ਨਹੀਂ ਹਾਂ ਤੇ ਐਡਾ ਸਿਆਣਾ ਵੀ ਨਹੀਂ ਸਾਂ। ਅੱਛਾ, ਇਹ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ ਉਸ ਵੇਲੇ? ਮਸਜਿਦਾਂ ਤਾਂ ਬੜੀਆਂ ਸੀ ਉਦੋਂ ਦੇ। ਵੱਡੀ ਮਸਜਿਦ ਇੱਕ ਹੀ ਸੀ ਜਿੱਥੇ ਉਹਨਾਂ ਨੇ ਸਾਨੂੰ ਰੋਕਿਆ ਸੀ ਮੁਸਲਮਾਨਾਂ। ਅੱਛਾ, ਖਜੂਰ ਵਾਲੀ ਮਸਜਿਦ ਹੈ। ਖਜੂਰ ਵਾਲੀ। ਤੇ ਗੁਰਦੁਆਰੇ ਕਿੰਨੇ ਸੀ ਪਿੰਡ 'ਚ? ਹੋਰ ਤਾਂ ਮਸੀਤਾਂ 10-11 ਸਨ। ਨਹੀਂ, ਗੁਰਦੁਆਰੇ ਕਿੰਨੇ ਸੀ ਉਹਨਾਂ ਦੇ? ਗੁਰਦੁਆਰੇ 4। ਕਿਹੜੀ ਕਿਹੜੀ ਸਾਈਡ ਤੇ ਪੈਂਦੇ? ਇੱਕ ਪੱਤੀ ਢੋਲੇ ਕੀ 'ਚ ਗੁਰਦੁਆਰਾ ਇੱਥੇ ਬਾਰ-ਬਾਰ ਹੈ, ਇੱਕ ਸਟੇਸ਼ਨ ਤੇ ਕੋਲ ਹੈ, ਇੱਕ ਹੈਗਾ ਸੀ ਇੱਧਰ ਅਸਲੋਂ ਬੰਦੇ ਕੀ ਪੱਤੀ ਤੇ ਕੋਣੇ ਦੇ ਉੱਤੇ, ਇੱਕ ਇੱਧਰ ਹੈਗਾ ਸੀ। 4 ਗੁਰਦੁਆਰੇ ਸੀ। 4 ਗੁਰਦੁਆਰੇ ਸੀ। ਹਾਂ। ਠੀਕ ਹੈ। ਅੱਛਾ, ਇਹ ਦੱਸੋ ਵੀ ਇਹ ਪਿੰਡ ਦੇ ਵਿੱਚ ਵੱਡੀ ਆਬਾਦੀ ਜਿਹੜੀ ਆ ਨਾ, ਉਦੋਂ ਤੁਸੀਂ ਦੱਸਿਆ ਵੀ ਸਿੱਖਾਂ ਦੀ ਸੀ, ਤੇ ਛੋਟੀ ਆਬਾਦੀ ਜਿਹੜੀ ਮੁਸਲਮਾਨਾਂ ਦੀ ਸੀ। ਵੀ ਜਦੋਂ ਹੁੰਦਾ ਸੀ ਵਿਆਹ ਸ਼ਾਦੀ ਜਾਂ ਇਸ ਤਰ੍ਹਾਂ ਦਾ ਕੋਈ ਵੀ ਤਿਉਹਾਰ ਜਾਂ ਫੰਕਸ਼ਨ, ਉਹ ਇੱਕ ਦੂਜੇ ਨੂੰ ਜਿਨ੍ਹਾਂ ਨਾਲ ਗਲ ਘਸਾਵਾਂ ਕੋਈ ਸੱਦ ਸੁੱਧ ਲੈਂਦੇ ਸੀ? ਅਸੀਂ ਉਹਨਾਂ ਦੇ ਕੋਲੋਂ ਹਰ ਸ਼ੈ ਲੈਂਦੇ ਸਾਂ। ਦੁੱਧ ਮੰਗਿਆ ਮਿਲਿਆ, ਬਾਲਣ ਮੰਗਿਆ ਮਿਲਿਆ, ਜੋ ਕੋਈ ਸ਼ੈ ਦੀ ਲੋੜ ਹੈ ਤੇ ਉਹ ਵੀ ਸਾਨੂੰ ਮਿਲੀ ਹੈ। ਸਾਡੇ ਨਾਲ ਬੜਾ ਤਾਮਨ ਕੀਤਾ ਹੈ। ਵੀ ਚੰਗੇ ਲਫ਼ਜ਼ਾਂ 'ਚ ਯਾਦ ਕਰਦੇ? ਚੰਗੇ ਰਹੇ ਨੇ। ਤੇ ਜਿੱਦਣ ਗਏ ਨੇ ਸਾਡੇ ਕੋਲੋਂ, ਅਸੀਂ ਆਪਣੇ ਹੱਥਾਂ ਦੇ ਨਾਲ ਉਹਨਾਂ ਨੂੰ ਵਿਦਿਆ ਕੀਤਾ। 1-2 ਬੰਦੇ ਹੈਗੇ ਜਿਹੜੇ ਸਾਡੇ ਨਾਲ ਕੌੜਾ ਹੀ ਵਹਿੰਦੇ ਸੀ ਸਾਡੇ ਨੇ। ਉਹਨੇ ਆਖਿਆ ਤੁਹਾਡੇ ਨਾਲ ਮਿਹਰਬਾਨੀ ਨਹੀਂ ਕਰਦੇ ਮੁਸਲਮਾਨ, ਮੁੰਨੀਆਂ ਗੱਡਾਂ ਨੂੰ ਪਾ ਕੇ ਦੇ ਰਹੇ ਨੇ, ਅਜੇ ਇਹਨਾਂ ਨਾਲ ਲੜਦੇ, ਜੇ ਨਾ ਪਾਉਣ ਧੂਣੇ ਇਹਨਾਂ ਦਾ ਕੀ ਕਰ ਸਕਦੇ ਜੀ? ਤੁਹਾਨੂੰ ਇਹ ਵੀ ਗੱਲਾਂ ਆਪਾਂ ਕਰਦੇ ਹਾਂ, ਪੁੱਛਦਾ ਮੈਂ ਤੁਹਾਨੂੰ। ਤੇ ਇਹ ਦੱਸੋ ਤੁਸੀਂ ਮੈਨੂੰ ਵੀ ਜਿਵੇਂ ਤੁਸੀਂ ਦੱਸਿਆ ਵੀ ਇਹਦੇ ਘਰਾਂ ਦੇ ਬਾਰੇ 'ਚ ਸਾਹਮਣੇ ਤੁਸੀਂ ਮੈਨੂੰ ਹੁਣੇ ਦੱਸਣ ਡਿਆ ਵੀ ਜਿੱਥੇ ਆਪਾਂ ਬੈਠੇ ਹਾਂ ਇਹ ਸਈਦ ਨੰਬਰਦਾਰ ਦੇ ਘਰ,
ਹਵੇਲੀ 'ਚ ਬੈਠੇ ਹਾਂ ਤੇ ਇਹਨਾਂ ਦੇ ਸਾਹਮਣੇ ਜਿਹੜਾ ਘਰ ਹੈ ਉਹ ਕਿਹਦਾ ਵਾ? ਧਾਰੂ ਬੱਲੋ ਦਾ। ਧਾਰੂ ਬੱਲੋ? ਹਾਂ, ਸਰਦਾਰ ਸੀ। ਧਾਰੂ ਬੱਲੋ ਸਰਦਾਰ ਸੀ। ਅੱਛਾ, ਹਵੇਲੀ ਹਲੀ ਉਹਦੀ ਪੁਰਾਣੀ ਹੈਗੀ ਘਰ? ਹਾਂਜੀ ਹਾਂਜੀ, ਠੀਕ ਹੈ। ਹਵੇਲੀ ਚੰਗੀ ਭਲੀ ਤੁਹਾਨੂੰ ਨਜ਼ਰ ਆਏ ਕਿੱਡੀ। ਅੱਛਾ, ਇਹ ਦੱਸੋ ਤੁਸੀਂ ਵੀ ਇਹ ਵਿਆਹਾਂ ਸ਼ਾਦੀਆਂ ਦਾ ਹੋ ਗਿਆ, ਕੋਈ ਪਿੰਡ ਦੇ ਆਲੇ ਦੁਆਲੇ ਸੀ ਆਪੇ ਰਾਜਾ ਜੰਗ ਕੋਈ ਮੇਲਾ ਮੂਲਾ ਵੀ ਲੱਗਦਾ ਸੀ? ਮੇਲੇ ਵੀ ਲੱਗਦੇ ਸੀ। ਕਿਹੜਾ ਕਿੱਥੇ ਬਾਬਾ ਲੱਗਦਾ? ਫਤਿਹ ਸ਼ਾਹ, ਬਾਬਾ ਖਾਕੀ ਸ਼ਾਹ, ਬਾਬਾ ਮਸ਼ੂਮ ਸ਼ਾਹ। ਤੇ ਇਹ ਜਿਹੜੇ ਮੇਲੇ ਤੇ ਸੀ ਮੁਸਲਮਾਨਾਂ ਦੇ, ਇਹ ਵੀ ਆਉਂਦੇ ਸੀ ਉਹ ਮੇਲਿਆਂ ਤੇ ਜਾਂਦੇ ਸੀ? ਹਾਂਜੀ ਹਾਂਜੀ, ਮੇਲਿਆਂ ਤੇ ਸਾਨੂੰ ਉਹਨਾਂ ਨੂੰ ਸਗੋਂ ਬਾਲਣ ਲੱਕੜ ਦੁੱਧ ਦੱਧ ਲਿਜਾ ਕੇ ਆਪ ਦਿੰਦੇ ਸੀ ਸਿੱਖ ਬਾਬੇ ਫਤਿਹ ਸ਼ਾਹ ਦੇ। ਇਹ ਅਸੀਂ ਅੱਖੀਂ ਨਾਲ ਸਾਰਾ ਮੰਦਰ ਵੇਖਿਆ ਜੀ। ਠੀਕ ਹੈ। ਜਿਹੜੀ ਸ਼ੈ ਦੀ ਜ਼ਰੂਰਤ ਹੁੰਦੀ ਸੀ ਨਾ, ਬਾਬਾ ਜਾ ਕੇ ਨਹੀਂ ਆਉਂਦਾ, ਘਰ ਦੇ ਕੇ ਜਾਂਦੇ ਸੀ। ਬਾਬਾ ਫਤਿਹ ਸ਼ਾਹ ਦੀ ਬੜੀ ਮਾਨਤਾ ਸੀ ਢੇਰ। ਅੱਛਾ, ਤੇ ਉਹਨਾਂ ਦੇ ਕੋ ਤੁਹਾਡੇ ਹਾਣ ਦੇ ਕੋਈ ਮੁੰਡੇ ਤੁਹਾਡੇ ਨਾਲ ਕੋਈ ਖੇਡਦੇ ਹੋਣ ਜਾਂ ਪੜ੍ਹਦੇ ਪੁੱਢਦੇ ਹੋਣ, ਕੋਈ ਜ਼ਿਹਨ 'ਚ ਹੈ ਕਿਹੜਾ ਕੋਈ ਮੁੰਡੇ ਆਪਣੇ ਹਾਣ ਦੇ? ਤੁਹਾਡੀ ਕੀ ਆਖਿਆ? ਤੁਹਾਡੇ ਹਾਣ ਦੇ ਉਸ ਵੇਲੇ ਦੇ ਕੋਈ ਮੁੰਡੇ ਜਿਹੜੇ ਸਾਡੇ ਹਾਣ ਦੇ ਜਿਹੜੇ ਮੁੰਡੇ ਸਨ ਨਾ, ਸੂਬਾ, ਦੀਪਾ, ਸੰਦੋਖਾ, ਨੋਖਾ ਤੇ ਵੀਰੂ, ਪ੍ਰੀਤੂ, ਮੱਸਾ ਸਿੰਘ, ਹਰਬੇਲਾ, ਪ੍ਰਤਾਪਾ ਤੇ ਧਾਰੂ। ਠੀਕ ਹੈ। ਇਹ ਵਿੱਚ ਸਾਡੇ ਬੰਦੇ ਜਾਣ ਚੰਗੇ ਭਲੇ ਤੇ ਸਾਡੇ ਵਰਗੇ ਸੀ। ਠੀਕ। ਅੱਛਾ, ਇਹ ਹੁਣ ਦੱਸ ਦਿਓ ਵੀ ਵੰਡ ਵਾਲੀ ਆਪਾਂ ਗੱਲ ਕਰਦੇ ਹਾਂ। ਜੇ ਵੰਡ ਵਾਲੀ ਜਦੋਂ ਵੰਡ ਨਹੀਂ ਸੀ ਹੋਈ ਉਦੋਂ ਦੇ ਤੁਸੀਂ ਹਾਲਾਤ ਦੱਸੇ ਵੀ ਬੜੇ ਸੋਹਣੇ, ਇੱਕ ਦੂਜੇ ਨਾਲ ਮਿਲਦੇ ਵਰਦੇ, ਮੇਲੇ ਵਿਆਹਾਂ ਸ਼ਾਦੀਆਂ ਦੇ ਆਉਣ ਜਾਣ ਸਾਰਾ ਕੁਛ ਹੀ ਸਾਂਝਾ ਸੀ। ਤੇ ਜਦੋਂ ਵੰਡ ਹੋਈ ਆ, ਵੰਡ ਦੇ ਵਿੱਚ ਆਂਦੇ ਵੀ ਕਤਲੋਗਾਰਤ ਜਿਹੜੀ ਆ ਬੜੀ ਹੋਈ, ਇੱਕ ਦੂਜੇ ਨੂੰ ਮਾਰਿਆ ਬੜਾ, ਮੁਸਲਮਾਨਾਂ ਨੇ ਸਿੱਖਾਂ ਨੂੰ, ਸਿੱਖਾਂ ਨੇ ਮੁਸਲਮਾਨਾਂ ਨੂੰ। ਸਾਡੇ ਪਿੰਡ ਦੇ ਵਿੱਚ ਉਫ ਨਹੀਂ ਕੀਤੀ ਕਿਸੇ ਨੇ, ਨਾ ਮੁਸਲਮਾਨਾਂ ਕੀਤੀ ਨਾ ਸਿੱਖਾਂ ਨੇ ਸਾਡੇ ਨਾਲ ਕੀਤੀ। ਠੀਕ ਹੈ। ਬਿਲਕੁਲ ਅਮਨ ਨਾਲ ਗਏ ਨੇ। ਠੀਕ। ਸਾਨੂੰ ਆਪਣੇ ਹੱਥੀਂ ਉਹਨਾਂ ਨੇ ਚਾਬੀਆਂ ਘਰਾਂ ਦੀਆਂ ਦੇ ਦਿੱਤੀਆਂ, ਲਓ ਅਸੀਂ ਕਣਕਾਂ ਦਾਣੇ ਦੂਣੇ ਉਹਨਾਂ ਦੇ ਘਰਾਂ 'ਚੋਂ ਚੁੱਕ ਕੇ ਲੈ ਆਉਂਦੇ ਰਹੇ ਆ ਜੀ। ਠੀਕ। ਤੇ ਮੁਸਲਮਾਨ ਮਾੜੇ ਹੀ ਸਨ, ਮੰਜੀਆਂ ਬਿਸਤਰੇ ਵੀ ਉਹਨਾਂ ਦੇ ਚੁੱਕੀ ਫਿਰੇ ਆ, ਉਹਨਾਂ ਦੇ ਘਰਾਂ 'ਚੋਂ ਲਈ ਆਏ ਆ। ਸਾਨੂੰ ਕਿਸੇ ਨੇ ਸਾਰੇ ਰਾਜਾ ਜੰਗ ਦੇ ਵਿੱਚ ਕਿਸੇ ਨੇ ਉਫ ਨਹੀਂ ਕੀਤੀ। ਸਿਰਫ ਮੀਰ ਮੁਹੰਮਦ ਤੋਂ ਡਰਦੇ ਹੋਏ ਇੱਧਰ ਨੂੰ ਨਿਕਲੇ ਥੰਮਣ ਨੂੰ। ਇਹ ਮੀਰ ਮੁਹੰਮਦ ਮੁਸਲਮਾਨ ਨੇ ਪਿੰਡ ਸਨ ਤੇ ਤਗੜੇ ਲੋਕ ਸਨ, ਜ਼ਮੀਨ ਭਾਂਡਿਆਂ ਦੇ, ਇੱਧਰ ਨੂੰ ਨਹੀਂ ਗਏ, ਉਹ ਬਈ ਥੰਮਣ ਨੂੰ ਗਏ ਨੇ। ਅੱਛਾ, ਰਾਜਾ ਜੰਗ ਦੇ ਚਾਰ ਸਫੇਰੇ ਜਿਹੜੇ ਆਲੇ ਦੁਆਲੇ ਪਿੰਡ ਕਿਹੜੇ ਕਿਹੜੇ ਨੇ? ਆਲੇ ਦੁਆਲੇ ਸਾਡੇ ਪਿੰਡ ਰੈਵਨ ਦੇ ਪਹਿਲੇ ਤੇ ਬਾਹਰ ਫਿਰ ਰੁੱਖਾਂ ਵਾਲਾ, ਨਾਲ ਮੀਰ ਮੁਹੰਮਦ ਦੇ, ਨਾਲ ਸੁੱਤੋ ਕੀ ਹੈ, ਫਿਰ ਅੱਗੋਂ ਆ ਜਾਂਦਾ ਹੈ ਰਾੜਾ ਤੇ ਪੰਬੇ, ਬੌਲੀਆਣਾ। ਚਲੋ ਠੀਕ ਹੋ ਗਿਆ। ਕਾਲੂ ਖਾਰਾ। ਇਹ ਦੱਸੋ ਵੀ ਜਿਹੜੇ ਸਨ ਸਿੱਖ ਬਰਾਦਰੀ ਜਾਂ ਮੁਸਲਮਾਨ ਜਦੋਂ ਇਕੱਠੇ ਸਨ ਸਾਰੇ, ਹਾਂਜੀ, ਵੀ ਜਿਵੇਂ ਆਪਾਂ ਨਮਾਜ਼ ਪੜ੍ਹੀ ਦਾ, ਜਿਵੇਂ ਇੱਕ ਤੁਸੀਂ ਵਾਕਿਆ ਦੱਸਿਆ ਵੀ ਅਜ਼ਾਨ ਨਹੀਂ ਦੇਣ ਦਿੱਤਾ ਤੇ ਉਹਨੂੰ ਮਾਰ ਦਿੱਤਾ, ਉਸ ਤੋਂ ਹਟ ਕੇ ਇੱਕ ਦੂਜੇ ਨਾਲ ਮਜ਼ਹਬੀ ਆਜ਼ਾਦੀ ਸੀ ਸਾਰਿਆਂ ਨੂੰ ਵੀ ਉਹ ਜੇ ਨਮਾਜ਼ ਪੜ੍ਹਦੇ ਆ ਤੇ ਉਹ ਤੋਂ ਕੋਈ ਰੋਕਦਾ ਟੋਕਦਾ ਤਾਂ ਨਹੀਂ ਸੀ? ਨਹੀਂ, ਉਹਨੂੰ ਕੋਈ ਗੱਲ ਨਹੀਂ ਹੋਈ। ਬਿਲਕੁਲ ਅਮਨ ਮਾਨ ਰਹੇ ਨੇ। ਸਿਰਫ ਇੱਕੋ ਬੰਦਾ ਹੀ ਅਜ਼ਾਨ ਨਹੀਂ ਦੇਣੀ। ਹਾਂਜੀ, ਉਹ ਤੁਸੀਂ ਦੱਸਿਆ। ਬਾਕੀ ਤੁਸੀਂ ਜਿਵੇਂ ਦੱਸ ਦਿਓ ਵੀ ਬਿਲਕੁਲ ਪਿਆਰ ਮੁਹੱਬਤ ਤੇ ਸ਼ਾਂਤੀ ਸੀ, ਬਿਲਕੁਲ ਅਮਨ ਸੀ ਸਾਰਾ। ਤੇ ਇਹਦੇ ਵਿੱਚ ਜਿਹੜਾ ਤੁਸੀਂ ਦੱਸਿਆ ਵਾ ਲੰਬੜਦਾਰ ਪੈਂਚ ਦਾ ਨਾਂ ਲਿਆ ਵਾ, ਉਹਨਾਂ ਦੀ ਹਵੇਲੀ ਕਿੱਧਰ ਪੈਂਦੀ ਸੀ ਤੇ ਇਹਨਾਂ ਦੀ ਤਾਰੂ ਕਾਲੇ ਉਹਨਾਂ ਦੀ ਕਿੱਧਰ ਪੈਂਦੀ? ਇਹਨਾਂ ਦੇ ਮਗਰਲੇ ਪਾਸੇ ਹਵੇਲੀ ਦੂਜੇ ਦੇ ਭਰਾ ਦੀ। ਜ਼ਮੀਨਾਂ ਕਿੱਧਰ ਸੀ? ਹਾਂਜੀ, ਜ਼ਮੀਨਾਂ ਕਿੱਧਰ ਸੀ ਇਹਨਾਂ ਦੀਆਂ? ਜ਼ਮੀਨਾਂ ਚਬਾਣਾ ਹੈ, ਨਾਲੀਆਂ ਬਾਹਰ ਬੜੀਆਂ ਜ਼ਮੀਨਾਂ, ਬੰਦੇ ਪੈਦਾ ਹੁੰਦੇ ਨੇ ਉਹਦੇ ਵਿੱਚ। ਨਹੀਂ, ਇੱਧਰਲੀ ਸਾਈਡ ਜਿਹੜੀ ਲਹਿੰਦੀ ਸਾਈਡ ਹੈ, ਰਾਇਵੰਡ ਵਾਲੀ ਸਾਈਡ, ਇੱਧਰ ਕਿਹਨਾਂ ਦੀ ਜ਼ਮੀਨ ਪੈਂਦੀ? ਇੱਧਰ ਇਹਨਾਂ ਤਾਰੂ ਵੱਲੋਂ ਕਿ ਸਾਰੀ ਚਬਾਣੇ ਦੇ ਵਿੱਚ ਸੀ, ਅਰਜੂ ਦੀ ਵੀ ਚਬਾਣੇ ਦੇ ਵਿੱਚ ਸੀ। ਉਹਦੇ ਮੇਰੇ ਕੋਲ ਪਛਲਿਆ ਤਾਂ ਰਹਿੰਦੇ ਸੀ, ਉਹ ਯਾਰਾ ਵੱਜਦਾ ਹੈ, ਤਨਾਸ਼ਕਿਆਂ ਦਾ ਥੇਂ ਵੱਜਦਾ ਸੀ, ਉਹਦੇ ਨਾਲ ਸੀ। ਅੱਛਾ, ਇਹ ਦੱਸੋ ਵੀ ਇਹ 'ਤੇ ਵੀ ਤੁਸੀਂ ਦੱਸਿਆ ਵੀ ਲੜਾਈ ਝਗੜਾ ਵੀ ਕੋਈ ਨਹੀਂ, ਬਿਲਕੁਲ ਅਮਨ ਅਮਾਨ, ਮਜ਼ਹਬੀ ਵੀ ਮੁਨਾਫਰਤ ਕੋਈ ਨਹੀਂ, ਇੱਕ ਦੂਜੇ ਦੇ ਨਾਲ ਅੱਛੇ ਤਰੀਕੇ ਨਾਲ ਵੱਸਦੇ ਸੀ। ਜੇ ਕੋਈ ਮੁਸਲਮਾਨ ਹੈ ਤਾਂ ਆਪਣੀ ਨਮਾਜ਼ ਪੜ੍ਹਦਾ ਸੀ, ਜੇ ਕੋਈ ਹਿੰਦੂ ਆ ਤਾਂ ਉਹ ਆਪਣਾ ਕਰਦਾ ਸੀ, ਜੇ ਕੋਈ ਸਿੱਖ ਆ ਨਹੀਂ ਉਹਨੂੰ ਕਿਸੇ ਉਹ ਆਪਣਾ ਗੁਰਦੁਆਰੇ ਜਾਂਦਾ ਸੀ, ਕੋਈ ਐਸਾ ਚੱਕਰ ਨਹੀਂ ਸੀ ਹੈ। ਇਹ ਨਮਾਜ਼ੀ ਨਮਾਜ਼ ਪੜ੍ਹੀ ਗਏ ਨੇ, ਬੂਬੇ ਅੱਗੇ ਖਲੋਣ ਦੀ ਨਹੀਂ ਲੋੜ ਪਈ ਉਦੋਂ, ਵੀ ਪਹਿਰੇ ਦੀ ਲੋੜ ਨਹੀਂ ਪਈ। ਨਹੀਂ, ਪਹਿਰੇ ਦੀ ਲੋੜ ਨਹੀਂ ਪਈ। ਤੇ ਇੱਥੇ ਪਿੰਡ ਦਾ ਰਾਜਾ ਜੰਗ ਦਾ ਜਿਹੜਾ ਕੋਈ ਸਰ ਕੱਢਵਾਂ ਬੰਦਾ ਕਿਹੜਾ ਸੀ ਸਰਦਾਰਾਂ ਦਾ? ਆਹ ਸਭ ਤੋਂ ਵੱਡਾ ਮਹੱਲਾ ਜੇ ਜਿੱਥੇ ਬੈਠੇ ਆ, ਪੱਤੀ ਢੋਲੇ ਕੀ ਸਰ ਕੱਢਵਾਂ ਬੰਦਾ ਸਰਦਾਰ ਜਿਹੜਾ ਸੀ?
ਇਹਨਾਂ 'ਚ ਸਾਰੇ ਸਰਕੱਢਵੇਂ ਸਨ, ਇਹਨਾਂ 'ਚ ਇੱਕ ਵੀ ਮਾੜਾ ਨਹੀਂ ਸੀ। ਧਾਰੂ ਬੱਲੋ ਦੇ ਪੁੱਤਰ ਜਿਹੜੇ ਤੁਸੀਂ ਜੇ ਨਾ 4 ਪੁੱਤਰ ਸੀ, 4 ਹੀ ਸ਼ੇਰ ਨੇ। ਅਰਜੂ ਦੇ ਸੀ ਤੇ ਉਹ ਵੀ ਇਸੇ ਤਰ੍ਹਾਂ ਹੀ ਬੰਦਿਆਂ ਦੀ ਗੱਲਾਂ ਹਨ। ਨਾਂ ਪਤਾ ਉਹਨਾਂ ਦੇ ਪੁੱਤਰਾਂ ਦਾ ਤਾਰੂ ਬੱਲੇ ਦੇ? ਨਾ ਸੌਲਾ, ਬਾਜਾ, ਸ਼ਬੇਗਾ ਇਹਨਾਂ ਦਾ ਨਾਂ ਸੀ ਧਾਰੂ ਬੱਲੋ ਦੇ ਮੁੰਡਿਆਂ ਨਾਲ। ਠੀਕ ਹੈ। ਪਰ ਹੈਗਾ ਸੀ ਜਿਹੜਾ ਉਹਦਾ ਦੋਵਾਂ ਦਾ ਨਾਂ ਰਹਿ ਗਿਆ। ਇੱਕ ਭਲਵਾਨ ਸੀ ਉਹ ਧਾਰਾ ਸਿੰਘ, ਤੇ ਇੱਕ ਦੇ ਪੁੱਤਰ ਦਾ ਨਾਂ ਸੀ ਧਾਰੂ। ਧਾਰੂ ਛੋਟਾ ਸੀ, ਧਾਰਾ ਸਿੰਘ ਵੱਡਾ। 2 ਭਰਾ ਦਾ ਨਾਂ ਇੱਕੋ ਹੀ ਉਹਨਾਂ ਦੇ ਰੱਖੇ ਸਨ। ਘੁਲਦਾ ਸੀ ਬੜਾ ਚੰਗਾ। ਅੱਛਾ, ਇਹ ਦੱਸੋ ਵੀ ਵੰਡ ਤੋਂ ਪਹਿਲਾਂ ਜਿਸ ਤਰ੍ਹਾਂ ਰਹਿੰਦੇ ਸਨ ਸਾਰੇ ਲੋਕ, ਹੁਣ ਤੇ ਬਾਰਡਰ ਵੱਜ ਗਏ, 2 ਮੁਲਕ ਬਣ ਗਏ, ਲੇਕਿਨ 70 ਸਾਲਾਂ ਦੇ ਵਿੱਚ ਅਸੀਂ ਜੇ 70 ਸਾਲ ਹੋ ਗਏ ਆ ਬਣਿਆ ਨੂੰ, ਪਾਕਿਸਤਾਨ ਇੰਡੀਆ ਨੂੰ, ਇੱਕ ਦੂਜੇ ਨਾਲ ਕੋਈ ਰਾਬਤਾ ਨਹੀਂ। ਬਿਲਕੁਲ ਕੋਈ ਨਹੀਂ, ਬਿਲਕੁਲ ਕੋਈ ਰਾਬਤਾ ਨਹੀਂ। ਲੇਕਿਨ ਦੂਜੀ ਦੁਨੀਆ ਤੇ ਵੀ ਲੋਕ ਵਸਦੇ ਨੇ, ਆਉਣ ਜਾਣ ਹੁੰਦਾ ਵਾ। ਕਿਆ ਆਇਆ ਕਿ ਬੇਸ਼ੱਕ ਮੁਲਕ ਜਿਹੜੇ ਆ ਵਾ ਦੋਵੇਂ ਆਪਣੀ ਆਪਣੀ ਜਗ੍ਹਾ ਤੇ ਕਾਇਮ ਰਹਿਣ, ਲੇਕਿਨ ਆਉਣ ਜਾਣ ਜਿਹੜਾ ਵਾ ਇੱਕ ਦੂਜੇ ਨਾਲ ਹੋਣਾ ਚਾਹੀਦਾ ਕਿ ਨਹੀਂ? ਆਉਂਦੇ ਨੇ, ਮੇਰੇ ਕੋਲ ਆਉਂਦੇ ਜੇ ਚੇਚੇ। ਮੇਰੇ ਸਾਹਮਣੇ ਘਰ ਨੇ ਜਿਹੜੇ, ਉਹ ਮੁੰਡਾ ਹੈਗਾ ਥੋੜ੍ਹੀ ਜਿਹੀ ਉਮਰ ਦਾ, ਉਹ ਆਣ ਕੇ ਮਿਲ ਗਿਆ ਮੈਨੂੰ। ਮੈਂ ਕਿਹਾ ਮੇਰਾ ਤੁਹਾਡਾ ਬੂਹਾ ਆਮੋ ਸਾਹਮਣੇ। ਮੈਂ ਤੇਰੀ ਦਾਦੀ ਦਾ ਨਾਂ ਮੰਗਲੀ, ਦਾਦੀ ਦਾ ਨਾਂ। ਮੈਂ ਦੂਜੀ ਤੇਰੀ ਜਿਹੜੀ ਮਾਂ ਸੀ ਉਹਦਾ ਨਾਂ ਸੀ ਬੇਗੋ, ਅਤੇ ਦੂਜੇ ਦਾ ਜਾਂ ਪੁੱਤਰ ਦਾ ਨਾਂ ਸੀ ਨਾਮਾ, ਭੈਣ ਦਾ ਨਾਂ ਸੀ ਵੀਰੋ, ਛੋਟੀ ਦਾ ਨਾਂ ਸੀ ਪ੍ਰੀਤੋ। ਤੂੰ ਆਂਦਾ ਬਾਬਾ ਤੂੰ ਤਾਂ ਘਰ ਸਾਰਿਆਂ ਨੂੰ ਜਾਣਾ। ਮੈਂ ਮੇਰਾ ਉਹਨਾਂ ਦਾ ਆਮੋ ਸਾਹਮਣੇ ਤਾਂ ਬੂਹੇ ਸੀ। ਗੱਲ ਇਹ ਆ, ਉਹਨਾਂ ਦਾ ਮੈਨੂੰ ਸਾਰਿਆਂ ਦਾ ਪਤਾ ਹੈ। ਸਾਰੇ ਪਿੰਡ ਬੜਾ ਵੱਡਾ ਹੈ। ਸਾਰੇ ਰਾਜਾ ਜੰਗ ਦੇ ਵਿੱਚ, ਕਸੂਰ ਦੇ ਜ਼ਿਲ੍ਹੇ ਦੇ ਵਿੱਚ ਰਾਜਾ ਜੰਗ ਜਿੱਡਾ ਪਿੰਡ ਕੋਈ ਵੀ ਨਹੀਂ। ਅੱਛਾ, ਇਹ ਦੱਸੋ ਵੀ ਵੰਡ ਹੋ ਗਈ, ਸਾਰਾ ਕੁਝ ਹੋ ਗਿਆ, ਜਦੋਂ ਇੱਥੋਂ ਤੁਰਨ ਲੱਗੇ ਆ ਉਹਨਾਂ ਨੂੰ ਕਿਵੇਂ ਵਿਦਿਆ ਕੀਤਾ, ਕਿਵੇਂ ਤੋਰਿਆ? ਹਾਂਜੀ, ਕਿਵੇਂ ਤੋਰਿਆ ਉਹਨਾਂ ਨੂੰ ਜਦੋਂ ਇੱਥੋਂ ਤੁਰਨ ਲੱਗੇ ਆ? ਤੁਰੇ ਤਾਂ ਖੈਰ ਆਪਣੀ ਉਹਨਾਂ ਗੱਡਾਂ ਨੂੰ ਬਾਹਰ ਕੱਢ ਲਈਆਂ, ਜੰਦਰੇ ਮਾਰ ਲੈਣ, ਜਿੰਨਾ ਕੋਲ ਲੱਦਿਆ ਗਿਆ ਗੱਡਾਂ ਤੇ ਲੱਦ ਲਿਆ, ਬਾਕੀ ਮੁਸਲਮਾਨਾਂ ਨੂੰ ਚਾਬੀਆਂ ਦੇ ਗਏ ਨੇ। ਠੀਕ ਹੈ, ਵੀ ਕੋਈ ਜਾਂਦਿਆਂ ਵੀ ਕੋਈ ਮਸਲਾ ਨਹੀਂ, ਕੋਈ ਰੁਕਾਵਟ ਨਹੀਂ, ਜਰਾ ਜਿਹੀ ਨਹੀਂ। ਰਾਜਾ ਜੰਗ 'ਚ ਬਿਲਕੁਲ ਨਹੀਂ ਹੋਈ, ਕੋਈ ਬੰਦਾ ਮਰਿਆ ਨਹੀਂ, ਕਿਸੇ ਨੂੰ ਮਾਰਿਆ ਨਹੀਂ। ਨਹੀਂ, ਪਹਿਲਾਂ ਜਿਵੇਂ ਤੁਸੀਂ ਦੱਸਿਆ ਵੀ ਅਮਨ ਅਮਾਨ ਨਾਲ ਅੱਛੇ ਤਰੀਕੇ ਨਾਲ ਸਾਰੇ ਰਹਿੰਦੇ ਸੀ, ਫਿਰ ਲੜਨਾ ਕਿਉਂ ਸੀ? ਤੇ ਬਾਹਰ ਜਾ ਕੇ ਕੁਝ ਕਿਸੇ ਨਾਲ ਕੋਈ ਵਾਕਿਆ ਹੋਵੇ ਤਾਂ ਉਹਦਾ ਪਤਾ ਲੱਗਾ ਸਾਨੂੰ। ਆਪਣੇ ਰਾਜਾ ਜੰਗ ਦੇ ਵਿੱਚ ਕੋਈ ਕਿਸੇ ਨੇ ਹੀ ਨਹੀਂ ਕੀਤਾ। ਅੱਛਾ, ਇਹ ਦੱਸ ਦਿਓ, ਮੈਂ ਇੱਕ ਸਵਾਲ ਕਰਦਾ ਹੁੰਦਾ ਅਕਸਰ ਵੀ 1947 ਜਦੋਂ ਅਜਾੜੇ ਵੀ ਆਉਂਦੇ ਹਾਂ ਅਸੀਂ, ਵੰਡ ਵੀ ਆਉਂਦੇ ਹਾਂ, ਉਹਦੇ ਤੋਂ ਪਹਿਲਾਂ ਜਿਹੜੇ ਲੋਕਾਂ ਦਾ ਮੂੰਹ ਪਿਆਰ ਸੀ, ਮੋਹ ਸੀ, ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ, ਉਹ ਤੁਸੀਂ ਵੇਖਿਆ ਸਾਰਾ, ਉਹ ਤੁਹਾਨੂੰ ਉਹ ਚੰਗਾ ਲੱਗਦਾ ਕਿ ਹੋਣ ਵਾਲੇ ਦੌਰ ਦਾ ਚੰਗਾ? ਮੇਲ ਵਰਤਨ ਤਾਂ ਖੈਰ ਉਹਨਾਂ ਨਾਲ ਸਾਨੂੰ ਚੰਗਾ ਲੱਗਦਾ ਸੀ ਕਿ ਜਦੋਂ ਜਾਂਦੇ ਸਾਂ ਮਿਲਦਾ ਸੀ, ਹਰ ਮਤਲਬ ਹਰ ਸ਼ੈ ਮਿਲਦੀ ਸੀ ਸਾਨੂੰ। ਸਿੱਖਾਂ ਦੀਆਂ ਜਨਾਨੀਆਂ ਉੱਠ ਕੇ ਥਰਗੀ ਵਾਲੇ ਸਾਨੂੰ ਠਾਂ ਦੀਆਂ ਆਉਂਦੇ ਸੀ, ਰੋਜ਼ੇ ਰੱਖੋ, ਦਾਣੇ ਨਹੀਂ ਹੈਗੇ ਦਾਣੇ ਲੈ ਜਾਓ, ਦਹੀਂ ਨਹੀਂ ਹੈਗੀ ਦਹੀਂ ਲਵੋ, ਲੱਸੀ ਨਹੀਂ ਹੈਗੀ ਲੱਸੀ ਲਵੋ। ਇਹ ਸਾਨੂੰ ਠਾ ਕੇ ਮਾਈ ਮੰਗਲੀ ਤੇ ਰੋਜ਼ੇ ਰਖਾਉਂਦੀ ਰਹੀ। ਕਿਆ ਬਾਤ ਹੈ। ਵੇਲਾ ਯਾਦ ਆਉਂਦਾ ਉਹ ਟਾਈਮ ਜਿਹੜਾ ਵਾ 47 ਤੋਂ ਪਹਿਲਾਂ ਦਾ, ਵੀ ਸਾਂਝ ਸਾਰੀ ਇਕੱਠੀ, ਉਹ ਅੱਖਾਂ ਕੇ ਘੁੰਮਦਾ ਮੰਜ਼ਰ? ਜਦੋਂ ਕੋਈ ਕੰਮ ਪੈਂਦਾ ਨਾ ਫਿਰ ਦੁੱਖ ਆਉਂਦੇ ਨੇ, ਅੱਜ ਉਹ ਹੁੰਦੇ ਤਾਂ ਫਿਰ ਸਾਨੂੰ ਤਕਲੀਫ ਨਾ ਆਉਂਦੀ। ਸਾਡੀ ਇੱਜ਼ਤ ਦੇ ਸਾਂਝੇ ਸਾਨੂੰ, ਗੰਦੇ ਲੋਕ ਨਹੀਂ ਸਨ ਸਾਡੇ ਕੋਲ। ਧੀਆਂ ਭੈਣਾਂ ਦਾ ਹਿਆ ਕਰਦੇ ਸੀ ਲੋਕ, ਬਹੁਤ ਚੰਗੇ ਲੋਕ ਸਨ, ਮਾੜੇ ਤੇ ਨਹੀਂ ਸਨ। ਅੱਛਾ, ਹੁਣ ਉਹਨਾਂ ਦੇ ਅੱਗੋਂ ਵੀ ਪੋਤੇ ਪੜਪੋਤੇ ਆਉਂਦੇ ਵੀ ਆ ਤੁਹਾਡੇ ਕੋਲ, ਅੱਗੋਂ ਸਾਡੇ ਨਾਲ ਵੀ ਹੋਰ ਰਾਬਤੇ 'ਚ ਆਉਂਦੇ ਵੀ ਅਸੀਂ ਆਪਣਾ ਪਿੰਡ ਵੇਖਣਾ ਦਿਲ ਕਰਦਾ ਵਾ। ਉਹਨਾਂ ਵਾਸਤੇ ਤੁਸੀਂ ਕੀ ਸੁਨਾਹ ਦੇਣਾ ਚਾਹੋਗੇ? ਉਹਨਾਂ ਨੂੰ ਕੀ ਸੁਨਾਹ ਦੇਣਾ? ਉਹਨਾਂ ਕੋਲੋਂ ਜਿਹੜੀ ਸ਼ਹਿਦ ਦੀ ਜ਼ਰੂਰਤ ਪੈਂਦੀ ਫਿਰ ਲੈਂਦੇ ਸਨ। ਨਹੀਂ, ਮੈਂ ਨਾ ਵੀ ਉਹ ਆਉਣਾ ਚਾਹੁੰਦੇ, ਜਿਹੜੇ ਉਹਨਾਂ ਦੇ ਅੱਗੋਂ ਆਲ ਲਾ ਦੇ ਨਾ, ਆਉਂਦੇ ਵੀ ਅਸੀਂ ਪਿੰਡ ਵੇਖਣਾ। ਹਾਂਜੀ, ਆਉਂਦੇ ਵੀ ਆ ਤੇ ਕੁਛ ਆਉਣਾ ਵੀ ਚਾਹੁੰਦੇ। ਉਹਨਾਂ ਨੂੰ ਆਉਂਦੇ ਆ, ਮੈਨੂੰ ਨਾਲ ਲੈ ਕੇ ਆਪਣੇ ਘਰਾਂ ਦੇ ਕੈਮਰੇ ਨਾਲ ਫੋਟੋ ਲੈ ਕੇ ਜਿਹੜੇ ਆਉਂਦੇ ਆ, ਉਹਦੇ ਆਉਂਦੇ ਆ, ਜਿਹੜੇ ਆਉਣਾ ਚਾਹੁੰਦੇ ਆ ਹੋਰ, ਉਹਨਾਂ ਨੂੰ ਕੀ ਸੁਨਾਹ ਦੇਣਾ ਚਾਹੋਗੇ ਵੀ ਆਓ ਆਪਣਾ ਪਿੰਡ ਵੇਖੋ, ਪਿੰਡ ਵਾਲੇ ਸਾਂਭ ਸੇਵਾ ਵੀ ਕਰਨਗੇ? ਉਹਨਾਂ ਨੂੰ ਤਾਂ ਮੰਮੀ ਆਣਾ ਆਇਆ ਕਰੋ, ਮੇਰੇ ਵਾਸਤੇ ਕੋਈ ਮੌਕਾ ਦਿਓ, ਮੈਂ ਤੁਹਾਡੇ ਕੋਲ ਆਵਾਂ। ਹਕੀਕਤ ਇਹ ਗੱਲ ਜੀ। ਉਹ ਆਉਂਦੇ ਨੇ ਬਾਬਾ ਜੀ ਤੁਸੀਂ ਔਖਾ ਹੈ ਸਾਡੇ ਕੋਲ ਆਉਣਾ। ਇਹ ਵੀ ਗੱਲ ਸਹੀ। ਮੈਨੂੰ ਨਾ ਇਹ ਗੱਲ ਆਖੀ, ਤੇਰਾ ਆਉਣਾ ਸਾਡੇ ਕੋਲ ਔਖਾ ਹੈ। ਜਾਂ ਘਰਿਆਲੀਏ ਜਿਹੜੇ ਹੈਗੇ ਨੇ ਸੈਯਦ, ਉਹ ਮੇਲਾ ਮੂਲਾ ਲਵਾਉਂਦੇ ਨੇ, ਉਹਨਾਂ ਦੇ ਨਾਲ ਤੁਸੀਂ ਰਲ ਕੇ ਉਹਨਾਂ ਨੂੰ ਖੜੇ ਕਰੋ, ਉੱਥੇ ਆ ਜਾਓ, ਫਿਰ ਇਜਾਜ਼ਤ ਵੀ ਮਿਲ ਜਾਏਗੀ। ਵੀ ਹੁਣ ਜਿਵੇਂ ਰੌਲੇ ਬਣੇ ਆ ਸਾਰੀ, ਜਿਵੇਂ 47 ਦੇ ਵਿੱਚ ਸਿੱਖਾਂ ਨੇ ਆਂਦੇ ਮੁਸਲਮਾਨਾਂ ਨੇ ਮਾਰਿਆ ਸਾਨੂੰ, ਮੁਸਲਮਾਨਾਂ ਦੇ ਸਿੱਖਾਂ ਨੇ ਮਾਰਿਆ, ਰਾਜਾ ਜੰਗ ਤੇ ਨਹੀਂ ਹੋਇਆ, ਆਸੇ ਪਾਸੇ ਤੇ ਬਹੁਤ ਹੋਇਆ ਨਾ। ਨਹੀਂ, ਤੇ ਉਹ 70 ਸਾਲ ਹੋ ਗਏ ਉਸ ਗੱਲ ਨੂੰ, ਉਹ ਦੁਸ਼ਮਣੀ ਨੂੰ।
ਤੇ ਇਹਦੇ ਵੱਲੋਂ ਕੀ ਕਹਿਣਾ ਚਾਹੋਗੇ ਵੀ ਹੁਣ ਦੁਸ਼ਮਣੀ ਮੁਕਾਉਣੀ ਚਾਹੀਦੀ ਹੈ ਕਿ ਨਹੀਂ? वो वक्त खत्म हो गया, अगर नवी शुरू करना कि करे। पिछला खत्म है बिल्कुल, कोई अदामत दुख कोई नहीं रह गए। ਲੋ ਬਾਬਾ ਜੀ ਆਂਦੇ ਜੀ ਜਿਹੜਾ 47 ਵੇਲੇ ਬਣੇ ਆ, ਜਿਹੜੇ ਹਾਲਾਤ ਬਣੇ, ਉਹ ਇੱਕ ਟਾਈਮ ਮਾੜਾ ਸੀ। ਤੋ ਲੋਕ ਤੇ ਉਹੀ ਸਨ ਜਿਹੜੇ ਪਹਿਲੋਂ ਸਨ ਵਸਦੇ, ਲੋਕ ਚੰਗੇ ਸਨ, ਮਾੜੇ ਨਹੀਂ ਸਨ। ਉਹ ਟਾਈਮ ਮਾੜਾ ਸੀ। ਤੇ ਸਾਡੀ ਇਹੀ ਰਿਕੁਐਸਟ ਆ ਦੋਵਾਂ ਪੰਜਾਬਾਂ ਦੇ ਵਸਣ ਵਾਲੇ ਵਾਸੀਆਂ ਨੂੰ ਕਿ ਇਸ ਗੱਲ ਨੂੰ ਹੁਣ 70 ਵਰ੍ਹੇ ਹੋ ਗਏ ਆ, ਜੇ ਕਿਸੇ ਕੋ ਗਲਤੀ ਹੋਈ ਵੀ ਆ ਤੇ ਇੱਕ ਦੂਜੇ ਨੂੰ ਮਾफ़ ਕਰ ਦੇਣਾ ਚਾਹੀਦਾ। ਇਸਲਾਮ ਵੀ ਕਹਿੰਦਾ ਕਿ ਅਗਰ ਕੋਈ ਮਾफ़ੀ ਮੰਗਦਾ ਤਾਂ ਉਹਨੂੰ ਮਾफ़ੀ ਦੇਣੀ ਚਾਹੀਦੀ ਹੈ। ਤੇ ਅਗਰ ਤੁਹਾਡੇ ਦਿਲ 'ਚ ਹੈ ਕਿ ਤੁਸੀਂ ਕੋਈ ਗਲਤੀ ਕੀਤੀ ਹੈ ਤੇ ਉਹਦੇ ਕੋਲ ਮਾफ़ੀ ਮੰਗ ਲੈਣ 'ਚ ਵੀ ਕੋਈ ਹਰਜ ਨਹੀਂ ਹੈਗਾ, ਤੇ ਮਾफ़ੀ ਮੰਗ ਵੀ ਲੈਣੀ ਚਾਹੀਦੀ ਆ। ਇਹ ਜਿਹੜੀਆਂ ਨਫ਼ਰਤਾਂ ਦੂਰੀਆਂ ਨੇ ਇਹ ਮੁਕਾਉਣੀਆਂ ਚਾਹੀਦੀਆਂ। ਕੀ ਕਹਿਣਾ ਚਾਹੁੰਦੇ ਬਾਬਾ ਜੀ? ਇਹ ਮੈਂ ਤੁਹਾਡੀ ਗੱਲ ਦਾ ਜਵਾਬ ਦੇਣ ਲੱਗਾ। ਮੈਂ ਆਇਆ ਹੁਣ ਕਰਬਲਾ 'ਚੋਂ। ਹਾਂਜੀ। ਹੁਣ ਮੈਂ ਇਸ ਵੇਲੇ ਕਰਬਲਾ 'ਚੋਂ ਆਇਆ। ਜਿੰਦੇ ਦਾ ਮਗਰ ਸਾਡਾ ਬੜਾ ਈਮਾਨ ਹੈ ਮੌਲਾ ਅਲੀ ਤੇ, ਮੁਸਲਮਾਨਾਂ ਦਾ, ਅੱਲਾ ਦੇ ਨਬੀ ਤੇ, ਉਹਦੀ ਔਲਾਦ ਤੇ, ਉਹਦੀ ਆਲ ਤੇ, ਸਾਰਿਆਂ ਨੂੰ ਮੈਂ ਸਲਾਮ ਕਰਕੇ ਹੁਣ 1 ਮਹੀਨਾ ਹੋਇਆ ਮੈਨੂੰ ਆਏ ਨੂੰ। ਉਹਨਾਂ ਜੋ ਇਹ ਗੱਲ ਆਖੀ ਸੀ, ਜਿਹਨੇ ਕਤਲ ਕੀਤਾ ਅਬਦੁਰਰਹਿਮਾਨ ਇਬਨ ਮੁਲਜ਼ਮ ਨੇ ਜਾਣ ਕੇ ਤਲਵਾਰ ਮਾਰੀ ਮੌਲਾ ਅਲੀ ਦੇ ਸਿਰ 'ਚੋਂ। ਮੈਂ ਜਗ੍ਹਾ ਵੇਖ ਕੇ ਆਇਆ, ਉਹ ਮਸਜਿਦ ਵੇਖ ਕੇ ਆਇਆ ਜਿੱਥੇ ਉਹਨੇ ਕਤਲ ਕੰਮ ਕੀਤਾ। ਮੌਲਾ ਅਲੀ ਨੂੰ ਆ ਕੇ ਭੱਜੇ ਨੇ ਪੁੱਤਰ ਗਾਜ਼ੀ ਅਬਾਸ ਆਇਆ, ਉਹਨੇ ਆਣ ਕੇ ਤਲਵਾਰ ਦੇ ਕੋਲ ਤੇ ਉਹ ਲੱਗਾ ਹੱਥ ਚੁੱਕਣ। ਮੌਲਾ ਅਲੀ ਨੇ ਆਖਿਆ ਨਾ ਮੇਰਾ ਤਾਂ ਰੋਜ਼ਾ ਹੈ, ਮੈਨੂੰ ਨਾ ਮੂੰਹ ਪਾਣੀ ਵੀ ਨਹੀਂ ਪਾਣਾ, ਤੇ ਇਹਨੂੰ ਪਾਣੀ ਪਿਆਓ, ਇਹਨੂੰ ਬੜੀ ਤਕਲੀਫ ਹੋਈ। ਜਿਹਨੇ ਮੌਲਾ ਅਲੀ ਨੂੰ ਤਲਵਾਰ ਮਾਰੀ ਉਹਨੂੰ ਪਿਆਂਦਾ ਇਹਨੂੰ ਪਾਣੀ ਪਿਆਓ, ਮੈਨੂੰ ਨਹੀਂ ਮੇਰਾ ਰੋਜ਼ਾ, ਮੈਂ ਨਹੀਂ ਪੀਣਾ। ਅਸੀਂ ਮੰਨਿਆ ਉਹਨਾਂ ਨੂੰ ਹੈ ਜਿਹੜੇ ਕਾਤਲਾਂ ਨੂੰ ਸ਼ਰਬਤ ਪਿਲਾ ਦਿੰਦੇ ਸੀ। ਤੇ ਦੁਸ਼ਮਣੀਆਂ ਲਈ ਫਿਰ ਇਹਨੂੰ 70 ਸਾਲ ਹੋ ਗਏ। ਤੇ ਇਸਲਾਮ ਤਾਂ ਕਹਿੰਦਾ ਵੀ 3 ਦਿਨ ਤੋਂ ਬਾਅਦ ਤੁਹਾਡਾ ਜਿਹੜੀ ਕਿਸੇ ਨਾਲ ਨਾਰਾਜ਼ਗੀ ਨਹੀਂ ਹੋਣੀ ਚਾਹੀਦੀ, ਉਹਦੇ ਕੋਲ ਮਾफ़ੀ ਮੰਗ ਲਓ ਜਾਂ ਉਹਨੂੰ ਮਾफ़ ਕਰ ਦਿਓ, ਜਿਹੜੀ ਸੁਲ੍ਹਾ ਕਰ ਲੈਣੀ ਚਾਹੀਦੀ। ਤੇ ਉਹ ਕਿੱਡੀ ਵੱਡੀ ਗੱਲ ਕੀਤੀ ਬਾਬਾ ਜੀ ਨੇ ਕਿ ਮੌਲਾ ਅਲੀ ਸਰਕਾਰ ਨੇ ਕਿਹਾ ਵੀ ਜਿਹੜੇ ਜਿਸ ਉਹਨਾਂ ਦੇ ਦੁਸ਼ਮਣ ਨੇ ਉਹਨਾਂ ਨੂੰ ਆ ਕੇ ਹਮਲਾ ਕੀਤਾ, ਤਲਵਾਰ ਮਾਰੀ, ਤੇ ਉਹਨਾਂ ਨੂੰ ਪਾਣੀ ਪਿਆਉਣ ਵਾਸਤੇ ਕੋਈ ਅੱਗੇ ਵਧੇ, ਤੇ ਉਹਨਾਂ ਕਿਹਾ ਮੈਨੂੰ ਪਾਣੀ ਨਹੀਂ, ਜਿਹਨੇ ਮਾਰੀ ਆ ਇਹਨੂੰ ਪਿਆਓ ਪਾਣੀ। ਤੇ ਇਸ ਲਈ ਇਹ ਜਿਹੜੀਆਂ ਅਸੀਂ ਅੱਗੇ ਗੱਲ ਕਰ ਰਹੇ ਸਾਂ ਕਿ ਇਹਨਾਂ ਨੂੰ ਨਫ਼ਰਤਾਂ ਨੂੰ ਦੂਰੀਆਂ ਨੂੰ ਮੁਕਾ ਦੇਣਾ ਚਾਹੀਦਾ ਵਾ। ਆਉਣ ਵਾਲੇ ਸਮੇਂ 'ਚ ਅੱਛੇ ਹਮਸਾਏ ਸਾਨੂੰ ਬਣ ਕੇ ਰਹਿਣਾ ਚਾਹੀਦਾ ਵਾ। ਸਾਡੇ ਦੋਵਾਂ ਗੌਰਮੈਂਟਸ ਦੀ ਜਿਹੜੀ ਆ ਮੁਆਸ਼ਰਤ 'ਚ ਇਜ਼ਾਫਾ ਹੋਵੇ, ਅੱਛੇ ਤਰੀਕੇ ਨਾਲ ਇੱਕ ਦੂਜੇ ਨਾਲ ਰਹੀਏ, ਆਉਣ ਜਾਣ ਵਧਿਆ ਬਣਿਆ ਰਹੇ ਇੱਕ ਦੂਜੇ ਦੇ ਨਾਲ, ਮੁਆਸ਼ਰਤ ਦੇ ਲਿਹਾਜ਼ ਨਾਲ ਅਸੀਂ ਜਿਹੜੇ ਆ ਉਹ ਮਜ਼ਬੂਤ ਹੋਈਏ। ਇਸ ਤਰ੍ਹਾਂ ਦੇ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ। ਅਗਲੇ ਪ੍ਰੋਗਰਾਮ ਤੱਕ ਦੀ ਨਾਸਰ ਢਿੱਲੋਂ ਅਤੇ ਪੰਜਾਬੀ ਲਹਿਰ ਦੀ ਸਾਰੀ ਟੀਮ ਨੂੰ ਇਜਾਜ਼ਤ ਦਿਓ। ਮਿਲਦੇ ਹਾਂ ਫਿਰ, ਰੱਬ ਰਾਖਾ।